कऊ किसी को राज न दे हैं जो ले हैं निज बल से ले। कदे किसी ने तश्तरी ट्रे च रख के तुहानू राज भाग नहीं दिता। असी खालसा हैं, खालसा बादशाह या बागी, या असी सॉवरन है जो सॉवरनिटी लिए लड़ रहे हैं। 47 किन्ने लोग मरे, हुण वो फिगर 15 लाख तो 20 लाख तक है। और तुसी सब कुछ छड्ड के सदियां तो तुहाडा घर-बार तुसी उजड़ के आंदे हो, ते जिथे तुसी आंदे हो वो 3 महीने बाद एक ऑर्डर कढ़दे ने कि सिक्स आर ए क्रिमिनल ट्राइब एंड ए मेनेस टू द लॉ अबाइडिंग हिंदूज। भाई अमृतपाल सिंह, भाई सरबजीत सिंह, ये रेफरेंडम नहीं तो होर की है। मिसल वंड अब कबहू ना पाओ, रल मिल के पंथ बचाओ। इस वेले मिसलों के झंडे थले किन्हें की लड़ना है, ये वेला नहीं है। इस वेले तुहाडे सामने टास्क है कि भी तुसी किवें पंथ नूं बचाउणा है। जदों तक एक भी सिख इस प्लैनेट के उत्ते जिउंदा है और वो बांह खड़ी करके खालिस्तान जिंदाबाद कहंदा है, साडी सॉवरनिटी की लड़ाई बराबर जारी है। बल छुटक्यो बंधन परै, कछु न होत उपाय। कहो नानक अब ओट हर, गज ज्यों हो सहाय। बल होआ बंधन छुटै, सब किछ होत उपाय। नानक सब किछ तुमरे हाथ में, तुम ही होत सहाय। वाहिगुरु जी का खालसा, वाहिगुरु जी की फतेह। सुप्रीम कौंसल ਆਸਟ੍ਰੇਲੀਅਨ ਸਿੱਖ ਵੀਰਾਂ ਭੈਣਾਂ ਦੀ ਨੁਮਾਇੰਦਾ ਜਮਾਤ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਇਸ ਛੱਤ ਦੇ ਥੱਲੇ ਦੁਨੀਆ ਦੇ ਅੱਡ-ਅੱਡ ਕੰਟੀਨੈਂਟਸ ਤੋਂ ਵਿਚਾਰਵਾਨਾਂ ਨੂੰ ਇਕੱਠੇ ਕਰਕੇ ਇਸ ਪਾਸੇ ਵੱਲ ਤੋਰਿਆ ਹੈ। ਭਾਈ ਗੁਰਦਾਸ ਜੀ ਦੇ ਅਲਫਾਜ਼ ਵਿੱਚ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵੈ ਮੀਤਾ। उद्यम स्ट्रैटजी भी है, विਉਂਤਬੰਦੀ भी है, प्लैनिंग भी है, दुश्मन नूं समझना भी है, ते अपनी ताकत नूं वधाना भी है। ये सारे अल्फाज इस उद्यम लफज दे विच आ जांदे ने। जदों असीं गुरु नानक पातशाह दे जीवन नाल संबंधित एक साखी दा जिक्र करते हैं जिहदे च उन्हां ने एक पिंड वालियां नूं उजड़ जाओ उजड़ जाओ उजड़ जाओ कहा सी, ते एक नूं वसदे रहो कहा सी। ते मैं समझदा असल च गुरु नानक पातशाह ने अपनी उम्मत नूं ही, अपनी कौम नूं ही, अपने सिखां नूं ही उजड़ जाण लई कहा सी कि तुसीं जिथे भी जाओगे सच हक इंसाफ दे झंडा बरदार होवोगे, सच दी खुशबू फैलाओगे। और जिवें जदों गुरु नानक पातशाह मुल्तान ਦੀ ਯਾਤਰਾ 'ਤੇ ਆਉਂਦੇ ਨੇ ਅਚਲ ਬਟਾਲੇ ਤੋਂ, ਭਾਈ ਗੁਰਦਾਸ ਜੀ ਜਦੋਂ ਉਸ ਨੂੰ ਬਿਆਨਦੇ ਨੇ ਕਿ ਅੱਗੋਂ ਪੀਰ ਮੁਲਤਾਨ ਦੇ ਦੁੱਧ ਪਿਆਲਾ ਭਰ ਲੈ ਆਈ, ਬਾਬੇ ਕੱਢ ਕਰ ਬਗਲ 'ਤੇ ਚਮੇਲੀ ਦੁੱਧ ਵਿੱਚ ਰਲਾਈ, ਜੋ ਸਾਗਰ ਵਿੱਚ ਗੰਗ ਸਮਾਈ। ਹੁਣ ਉਹ ਭਰਿਆ ਹੋਇਆ ਪੀਰਾਂ ਦੇ ਨਾਲ ਸ਼ਹਿਰ, ਉਹ ਮੈਸੇਜ ਦੇਣਾ ਚਾਹੁੰਦੇ ਨੇ ਸੂਫੀਜ਼ਮ ਦਾ ਇੱਕ ਵੱਡਾ ਹੈੱਡਕੁਆਰਟਰ ਪਾਕਪਤਨ ਮੁਲਤਾਨ। ਅਤੇ ਗੁਰੂ ਨਾਨਕ ਪਾਤਸ਼ਾਹ ਚਮੇਲੀ ਦਾ ਫੁੱਲ ਫਰੈਗਰੈਂਸ कि रब दे बंदे फकीर इस रस्ते ते तुरे हुए, ये तो खुशबू होंदे ने, खुशबू वंडदे ने, जिथे जाणगे खुशबू ही देणगे। और अज इस दुनिया दे 8 बिलियन लोग ते लगभग 193 मुल्क जिहड़े यूनाइटेड नेशनस दे मैंबर ने, कोविड-19 का क्राइसिस बहुत वड्डा क्राइसिस। वर्ल्ड हैल्थ ऑर्गेनाइजेशन की फिगर लगभग 15 मिलियन लोग मरे, 1.5 करोड़, उन्हां चों 43 ਲੱਖ ਭਾਰਤ ਦੇ ਵਿੱਚ ਮਰੇ। ਹਰ ਤੀਸਰਾ ਮਰਨ ਵਾਲਾ ਭਾਰਤੀ ਹੈ। ਅਤੇ ਜਦੋਂ ਅਸੀਂ ਬਹੁਤ ਵਾਰ ਨਗਰ ਕੀਰਤਨਾਂ 'ਚ ਬਚਪਨ ਤੋਂ ਇਹ ਸੁਣਦੇ ਸੀ, ਦੇਗ ਤੇਗ ਫਤਿਹ, ਅਤੇ ਅਸੀਂ ਇਹ ਦੇਖਿਆ ਕਿ ਸੱਚਮੁੱਚ ਤੇਗ ਦੀ ਫਤਿਹ ਦੀ ਕਹਾਣੀ ਤਾਂ ਸਾਡੀ 1849 ਤੋਂ ਬਾਅਦ ਇੱਕ ਫਰੰਗੀ ਦੀ ਗੁਲਾਮੀ ਤੋਂ ਬਾਅਦ 1947 'ਚ ਦੂਸਰੀ ਗੁਲਾਮੀ ਦੇ ਨਾਲ ਅਸੀਂ ਬਿਆਨਦੇ ਹੀ ਹੈ। ਤੇਗ ਦੇ ਜੌਹਰ ਵੀ ਸਾਡੇ ਸਿੰਘਾਂ ਸਿੰਘਣੀਆਂ ਨੇ ਵਿਖਾਏ ਨੇ, ਇਹਨਾਂ 4 ਦਹਾਕਿਆਂ ਦਾ ਇਤਿਹਾਸ। ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਸਾਡੇ ਬੇਅੰਤ ਸਿੰਘ, ਸਤਵੰਤ ਸਿੰਘ, ਜੰਦੇ, ਸੁੱਖੇ, ਦਿਲਾਵਰ ਸਿੰਘ, ਰਾਜੂਆਣੇ, ਹਵਾਰੇ, ਕਿੰਨੀਆਂ ਕਹਾਣੀਆਂ ਨੇ ਜਿਨ੍ਹਾਂ ਦੇ ਉੱਤੇ ਸੈਂਕੜਿਆਂ ਫਿਲਮਾਂ ਬਣਨਗੀਆਂ ਜਦੋਂ ਸਾਡਾ ਆਪਣਾ ਮੁਲਕ ਹੋਏਗਾ। ਪਰ ਜ਼ਮਾਨੇ ਨੇ ਦੇਗ ਦੀ ਫਤਿਹ ਵੀ ਦੇਖੀ ਕਿ ਕਿਵੇਂ ਦੁਨੀਆ ਭਰ ਦੇ ਵਿੱਚ ਸਿੱਖ ਨਿਕਲੇ
ਤੁਹਾਡੇ ਆਸਟ੍ਰੇਲੀਆ ਮੁਲਕ ਦਾ ਪ੍ਰਾਈਮ ਮਿਨਿਸਟਰ ਜਦੋਂ ਆ ਕੇ ਪੱਗ ਬੰਨ੍ਹ ਕੇ ਖਲੋ ਕੇ ਤਾਰੀਫ ਕਰਦਾ ਹੈ, ਉਹ ਤੁਹਾਡੇ ਫਲੱਡਸ ਨੇ ਜਾਂ ਦੂਸਰੇ ਕ੍ਰਾਈਸਿਸ ਨੇ। ਸੋ ਇਸ ਗੱਲ ਦੇ ਉੱਤੇ, ਕਿਉਂਕਿ ਮੁੱਢਲੇ ਤੌਰ 'ਤੇ ਜਿੱਥੇ ਵਿਚਾਰ ਦਾ ਵਿਸ਼ਾ ਇਹ ਹੈ ਕਿ ਜੋ ਵੈਸਟਰਨ ਵਰਲਡ ਦੇ ਵਿੱਚ ਟਰਮੋਇਲ ਹੈ, ਜਿਹੜੀ ਵੋਲੇਟਿਲਿਟੀ ਹੈ, ਜਿਹੜੀ ਗੜਬੜੀ ਹੈ, ਉਸ 'ਚੋਂ ਸਿੱਖ ਕੀ ਲਾਹਾ ਕੱਢ ਸਕਦੇ ਨੇ, ਸਿੱਖਾਂ ਨੂੰ ਇਹ ਕਿਵੇਂ ਪ੍ਰਭਾਵਿਤ ਕਰਦੀ ਹੈ। ਔਰ ਉਸ ਖਿੱਤੇ ਦੇ ਵਿੱਚ ਜਿੱਥੇ ਕਿ ਹੁਣ ਕਿਸੇ ਜ਼ਮਾਨੇ 'ਚ ਅਲਾਮਾ ਇਕਬਾਲ ਨੇ ਇਹ ਕਿਹਾ ਸੀ, ਉਦੋਂ ਹਾਲਾਂ ਵੈਸਟਰਨ ਸਿਵਲਾਈਜੇਸ਼ਨ ਜਾਂ ਕਲੋਨੀਅਲ ਪਾਵਰ ਸਾਰੀਆਂ ਜਿਨ੍ਹਾਂ ਦਾ ਦੁਨੀਆ ਭਰ ਨੂੰ ਇਹਨਾਂ ਨੇ ਕੋਲੋਨਾਈਜ਼ ਕੀਤਾ ਸੀ, ਅਤੇ ਅਲਾਮਾ ਇਕਬਾਲ ਨੇ ਕਿਹਾ ਸੀ ਦੇਖੋ ਈਸਟ ਵੱਲ ਦੇਖੋ, ਮਸ਼ਰਕ ਉਸ ਪੂਰਬ ਵੱਲ ਦੇਖੋ, ਸੂਰਜ ਚੜ੍ਹ ਰਿਹਾ, ਇੱਕ ਪਾਵਰ ਆ ਰਹੀ ਹੈ। ਸੋ ਜ਼ਾਹਰ ਹੈ ਕਿ ਇੱਕ ਫਕੀਰ ਕਿਸਮ ਦਾ ਰੋਮੀ ਦਾ ਫਾਲੋਅਰ ਪਰ ਨਾਲ ਦੀ ਨਾਲ ਇੰਟੈਲੈਕਚੁਅਲੀ ਸ਼ਰੂਡ ਅਲਾਮਾ ਇਕਬਾਲ ਦੇਖ ਰਿਹਾ ਸੀ ਕਿ ਬਹੁਤ ਜਲਦੀ ਇਹ ਪੱਛਮ ਦਾ ਜਿਹੜਾ 2-3 ਸਦੀਆਂ ਦਾ ਇੰਡਸਟਰੀਲਾਈਜੇਸ਼ਨ, ਸਾਇੰਸ ਦੀ ਤਰੱਕੀ ਦੇ ਨਾਲ ਜਿਹੜੀ ਇਹਨਾਂ ਦੀ ਅਗਵਾਈ ਆ ਉਹ ਖਤਮ ਹੋਣ ਜਾ ਰਹੀ, ਔਰ ਈਸਟ ਦੇ ਵਿੱਚ ਇੱਕ ਸੂਰਜ ਚੜ੍ਹ ਰਿਹਾ। ਉਹਨਾਂ ਦਾ ਇਸ਼ਾਰਾ ਚਾਈਨਾ ਵੱਲ ਸੀ। ਹੁਣ ਉਸ ਸਭ ਨੂੰ ਅਸੀਂ ਬੜੀ ਕਲੀਅਰਲੀ ਦੇਖ ਸਕਦੇ ਹਾਂ ਕਿ ਡਾਇਰੈਕਸ਼ਨ ਕਿਸ ਪਾਸੇ ਵੱਲ ਜਾ ਰਹੀ ਹੈ। ਔਰ ਜਦੋਂ ਟਰਮੋਇਲ ਹੁੰਦੀ ਹੈ, ਔਰ ਜਦੋਂ ਅਸੀਂ ਆ ਵੀ ਰਹੇ ਸੀ ਅਤੇ ਮਨਦੀਪ ਸਿੰਘ ਦੱਸ ਰਹੇ ਸੀ ਕਿ ਵੀ ਕਿਵੇਂ ਐਬੋਰੀਜਨਲਸ, ਜਿੱਥੇ ਮੈਂ ਜਾਂਦਾ ਮੇਰਾ ਦਿਲਚਸਪੀ ਵੀ ਹੁੰਦੀ ਹੈ ਕਿ ਜਿੱਥੇ ਅਸੀਂ ਆਪਣੀ ਕਹਾਣੀ ਪਰਸੀਕਿਊਸ਼ਨ ਦੀ ਬਿਆਨਦੇ ਹਾਂ, ਉਸ ਦਾ ਹੱਲ ਲੱਭਣਾ ਚਾਹੁੰਦੇ ਹਾਂ, ਜਦੋਂ ਤੱਕ ਅਸੀਂ ਬਾਕੀਆਂ ਦੇ ਨਾਲ ਰਿਲੇਟ ਨਹੀਂ ਕਰਦੇ ਕਿ ਬਾਕੀ ਕੌਮਾਂ ਕਿਵੇਂ ਗੁਜ਼ਰੀਆਂ, ਕਿਸ ਕਦਰ ਉਹਨਾਂ ਹਾਲਾਤਾਂ 'ਚੋਂ ਲੰਘੀਆਂ, ਉਹ ਤੁਹਾਡੇ ਐਬੋਰੀਜਨਲਸ ਹੋਣ, ਨਿਊਜ਼ੀਲੈਂਡ ਦੇ ਮੌਰੀਜ਼ ਹੋਣ, ਸਾਡੇ ਅਮਰੀਕਾ ਦੇ ਵਿੱਚ ਨੇਟਿਵ ਅਮੈਰੀਕਨਸ ਹੋਣ ਜਿਨ੍ਹਾਂ ਨੂੰ ਰੈੱਡ ਇੰਡੀਅਨ ਕਹਿੰਦੇ ਨੇ, ਕੈਨੇਡੀਅਨ ਨੇਟਿਵ ਕੈਨੇਡੀਅਨਸ ਹੋਣ। ਅਤੇ ਫਿਰ ਵੀਰ ਮਨਦੀਪ ਸਿੰਘ ਦੱਸ ਰਹੇ ਸੀ ਕਿ ਲਗਭਗ ਜਿਹੜੇ ਤੁਹਾਡੇ ਇੱਥੇ ਐਬੋਰੀਜਨਲਸ ਨੇ 65,000 ਸਾਲ ਪੁਰਾਣੀ ਉਹਨਾਂ ਦੀ ਹੋਂਦ ਹੈ, ਉਹਨਾਂ ਦੀ ਸਿਵਲਾਈਜੇਸ਼ਨਲ ਗੱਲ ਹੈ। ਲੇਕਿਨ ਇਹ ਕਿਵੇਂ ਹੋਇਆ ਕਿ 65,000 ਸਾਲ ਤੋਂ ਬੈਠੇ 1830ਵਿਆਂ 'ਚ ਕੋਈ ਕੁੱਕ ਆ ਗਿਆ, ਕੋਈ ਹੋਰ ਆ ਗਿਆ, ਉਹਨਾਂ ਗੋਲੀ ਚਲਾ ਦਿੱਤੀ, ਉਹਨਾਂ ਸਾਰਿਆਂ ਨੂੰ ਸਮੇਟ ਦਿੱਤਾ, ਹੌਲੀ ਹੌਲੀ ਉਹਨਾਂ ਦੀਆਂ ਜ਼ਮੀਨਾਂ ਵੀ ਖੋਹ ਲਈਆਂ, ਧੱਕ ਕੇ ਇੱਕ ਪਾਸੇ ਲੈ ਗਏ। ਕਿਉਂਕਿ ਜਦੋਂ ਕੋਈ ਚੈਲੰਜ ਨਹੀਂ ਹੁੰਦਾ, 65,000 ਸਾਲ ਕੋਈ ਪਾਵਰ ਨਹੀਂ ਸੀ, ਬੈਠੇ ਸੀ ਉਸੇ ਇੱਕ ਸਟੈਟਿਕ ਦੁਨੀਆ ਦੇ ਵਿੱਚ, ਅਤੇ ਨਤੀਜਾ ਇਹੀ ਹੁੰਦਾ ਹੈ ਤੁਹਾਡੀ ਪ੍ਰੋਗਰੈਸ ਵੀ ਰੁਕਦੀ ਹੈ, ਤੁਹਾਡੀ ਸੋਚ ਸ਼ਕਤੀ, ਤੁਹਾਡੀ ਅੱਗੇ ਵਧਣ ਦੀ ਸਮਰੱਥਾ। ਅਤੇ ਜੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਦੋਨੋਂ ਚੀਜ਼ਾਂ ਨੂੰ, ਜਦੋਂ ਅਸੀਂ ਗੁਰਬਾਣੀ ਵੱਲ ਨਜ਼ਰ ਮਾਰਦੇ ਅਤੇ ਇੱਕ ਪਾਸੇ ਬਾਬਾ ਫਰੀਦ ਜਿਹੜੇ ਰੂਹਾਨੀ ਦੁਨੀਆ ਦੇ ਉਹ ਜਿਹੜੇ ਨੇ ਅਲੰਬਰਦਾਰ ਨੇ 12ਵੀਂ 13ਵੀਂ ਸਦੀ 'ਚ ਪੰਜਾਬੀ ਪੋਇਟਰੀ ਦੇ ਪਿਤਾਮਾ ਵੀ ਨੇ, ਜਦੋਂ ਬਾਬਾ ਫਰੀਦ ਕਹਿੰਦੇ ਨੇ ਕਿ ਉੱਠ ਫਰੀਦਾ ਗਮਨ ਕਰ ਦੁਨੀਆ ਭਾਲਣ ਜਾ, ਮਤ ਕੋਈ ਬਖਸ਼ਿਆ ਮਿਲ ਪਵੀ ਤੂੰ ਵੀ ਬਖਸ਼ਿਆ ਜਾ। ਹੁਣ ਇਹ ਰੂਹਾਨੀਅਤ ਦੀ ਦੁਨੀਆ ਵੀ, ਔਰ ਇਹੀ ਇੱਕ ਫਕੀਰਾਂ ਦਾ, ਇੱਕ ਪੀਰਾਂ ਦਾ, ਰੱਬ ਦੇ ਬੰਦਿਆਂ ਦਾ, ਜਗਿਆਸੂਆਂ ਦਾ, ਤਾਲਿਬੇ ਇਲਮ ਲੋਕਾਂ ਦਾ ਇੱਕ ਪਾਰਟ ਸੀ ਇਸ ਪਾਸੇ ਵੱਲ ਜਾਣਾ। ਅਤੇ ਗੁਰੂ ਨਾਨਕ ਪਾਤਸ਼ਾਹ ਨਾਲ ਇਹ ਵੀ ਯਾਦ ਦਹਾਨੀ ਕਰਵਾਉਂਦੇ ਨੇ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਹੁਣ ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ। ਔਰ ਜਦੋਂ ਅਸੀਂ ਡਾਇਲੋਗ ਦੀ ਗੱਲ ਕਰਦੇ ਹਾਂ, ਇਹ ਇੱਕ ਬਦਕਿਸਮਤੀ ਹੈ ਕਿ ਜਿਸ ਕੌਮ ਦੇ ਵਿੱਚ, ਜਿਸ ਧਰਮ ਦੇ ਵਿੱਚ ਆਧਾਰ, ਜਿੱਥੇ ਵਿਚਾਰ ਨੂੰ ਇੰਨੀ ਅਹਿਮੀਅਤ ਦਿੱਤੀ ਹੋਏ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਾਮ ਬਾਣੀ, ਨਾਮ ਸਿਮਰਨ ਔਰ ਸਤ ਸੰਗਤ ਤੋਂ ਬਾਅਦ ਵਿਚਾਰ ਦੀ ਗੱਲ ਹੈ। ਅੱਜ ਸਾਡੇ ਹਾਲਾਤ ਇਵੇਂ ਬਣ ਗਏ ਨੇ ਕਿ ਅਸੀਂ ਈਵਨ ਵਿਚਾਰਾਂ ਦੀ ਭਿੰਨਤਾ ਨੂੰ ਪਰਸਨਲ ਐਨਿਮਿਟੀ ਬਣਾ ਲੈਂਦੇ ਹਾਂ। ਅਤੇ ਸੋਸ਼ਲ ਮੀਡੀਆ ਇੱਕ ਐਸਾ ਹੀ ਦੋ-ਧਾਰੀ ਤਲਵਾਰ ਹੱਥ 'ਚ ਆਈ ਹੋਈ ਹੈ, ਫਿਰ ਜਿਹਦਾ ਮਰਜ਼ੀ ਜੋ ਤੁਸੀਂ ਹੈ ਗੁੜ ਗੋਬਰ ਇੱਕ ਕਰ ਦਿਓ, ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਪਰ ਜਦੋਂ ਕੌਮਾਂ ਕ੍ਰਾਈਸਿਸ 'ਚ ਹੁੰਦੀਆਂ ਨੇ ਜਾਂ ਉਹਨਾਂ 'ਚ ਅਪਰਚੁਨਿਟੀ ਵੀ ਹੁੰਦੀ ਹੈ, ਜੇ ਕ੍ਰਾਈਸਿਸ ਨਹੀਂ ਹੈ ਉੱਥੇ ਹੀ ਬੈਠੇ ਨੇ ਲੋਕ, ਉੱਥੇ ਹੀ ਬੈਠੇ ਰਹਿੰਦੇ ਨੇ। ਔਰ ਇਹ ਸਿੱਖ ਕੌਮ ਦੀ ਗੱਲ, ਮੈਂ ਪਿਛਲੇ ਦਿਨਾਂ 'ਚ ਇੱਕ ਬੀਬੀ ਸਾਈਕਾਇਟਰਿਸਟ ਨੇ ਟੈਕਸਾਸ 'ਚ TV84 ਨਾਲ ਜੁੜੇ ਹੋਏ ਨੇ, ਅਤੇ ਉਹਨਾਂ ਨੇ ਕਿਹਾ ਜੀ ਕਿ ਮੈਂ ਇੱਕ ਫੈਕਟਰ ਜਿਹਦੇ ਤੇ ਬਾਰੇ ਸਿੱਖ ਬਹੁਤ ਘੱਟ ਗੱਲ ਕਰਦੇ ਨੇ ਕਿ ਇੰਟਰ ਜਨਰੇਸ਼ਨਲ ਟਰਾਮਾ, ਕਿ ਤੁਸੀਂ ਉਸ 'ਚੋਂ ਕਿਵੇਂ ਗੁਜ਼ਰਦੇ ਹੋ। ਡਾਕਟਰ ਸਾਹਿਬ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਇਹ ਜਦੋਂ ਕੌਮਾਂ ਟਰਾਮੇ 'ਚ ਹੁੰਦੀਆਂ ਨੇ, ਜਦੋਂ ਇੱਕ ਜਿਹੜੀ ਟਰਮ ਮੈਡੀਕਲ ਵਰਲਡ 'ਚ ਯੂਜ਼ ਹੁੰਦੀ ਹੈ ਸਟਾਕਹੋਮ ਸਿੰਡਰੋਮ, ਜਿਹਨੂੰ ਡਾਕਟਰ ਸਾਹਿਬ ਨੇ ਵੀ ਬਿਆਨਿਆ, ਕਿ ਜਿਹਦੇ 'ਚ ਤੁਸੀਂ ਆਪਣੇ ਜਿਹੜਾ ਤੁਹਾਨੂੰ ਗੁਲਾਮ ਬਣਾਉਣ ਵਾਲਾ ਹੈ, ਤੁਹਾਨੂੰ ਕਿਡਨੈਪ ਕਰਨ ਵਾਲਾ ਹੈ, ਤੁਹਾਨੂੰ ਕੈਪਟਿਵ ਰੱਖਣ ਵਾਲਾ ਹੈ, ਯੂ ਫਾਲ ਇਨ ਲਵ ਵਿਦ ਹਿਮ ਔਰ ਹਰ, ਜੋ ਵੀ ਹੈ,
ਤੁਸੀਂ ਉਹਦੇ ਨਾਲ ਹੀ ਜਿਹੜਾ ਉਹਨੂੰ ਪਿਆਰ ਕਰਨ ਲੱਗ ਜਾਂਦੇ ਹੋ। ਜਿਵੇਂ ਅੱਜ ਸਾਡਾ ਇੱਕ ਵੱਡਾ ਤਬਕਾ ਜਿਹੜਾ ਉਸ ਟਰਾਂਸ ਜਨਰੇਸ਼ਨਲ ਟਰਾਮੇ 'ਚੋਂ ਗੁਜ਼ਰ ਰਿਹਾ, ਔਰ ਕਿਵੇਂ 47 ਕਿਹੜੀ ਕੌਮ ਜਿਹਦਾ 40% ਉੱਜੜ ਗਿਆ ਇੱਕ ਪਾਸਿਓਂ ਦੂਜੇ। ਇਕੱਲਾ ਇਹ ਹੀ ਨਹੀਂ, ਕਿੰਨੇ ਲੋਕ ਮਰੇ, ਹੁਣ ਉਹ ਫਿਗਰ 15 ਲੱਖ ਤੋਂ 20 ਲੱਖ ਤੱਕ ਹੈ। ਔਰ ਤੁਸੀਂ ਉਸ ਵੇਲੇ ਸਿੱਖਾਂ ਦੀ ਆਬਾਦੀ ਸਾਰੀ 7-8 ਮਿਲੀਅਨ ਹੈ। ਤੁਸੀਂ ਸਭ ਕੁਝ ਛੱਡ ਕੇ, ਸਦੀਆਂ ਤੋਂ ਤੁਹਾਡਾ ਘਰ-ਬਾਰ, ਤੁਸੀਂ ਉੱਜੜ ਕੇ ਆਉਂਦੇ ਹੋ, ਅਤੇ ਜਿੱਥੇ ਤੁਸੀਂ ਆਉਂਦੇ ਹੋ ਉਹ 3 ਮਹੀਨੇ ਬਾਅਦ ਇੱਕ ਆਰਡਰ ਕੱਢਦੇ ਨੇ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਇਹ ਬਹੁਤ ਵੱਡਾ ਖਤਰਾ ਨੇ। ਤੁਸੀਂ ਇੱਕ ਉਸ ਪਾਰਟ 'ਚੋਂ ਨਿਕਲ ਕੇ ਆ ਕੇ ਫਿਰ ਸ਼ੁਰੂ ਕਰਦੇ ਹੋ ਲਾਈਫ ਨੂੰ, ਔਰ 37 ਸਾਲ ਬਾਅਦ 47 ਤੋਂ ਜੂਨ 84 ਦੇ ਵਿੱਚ ਫੁੱਲ ਸਕੇਲ ਟੋਟਲ ਵਾਰ। ਮੈਂ ਫਿਜ਼ੀਕਲ ਜੈਨੋਸਾਈਡ ਨਹੀਂ, ਸਾਡੇ ਮਨਾਂ 'ਚ ਜੈਨੋਸਾਈਡ ਦਾ ਮਤਲਬ ਜਿਹੜਾ ਉਹ ਫਿਜ਼ੀਕਲ ਮਾਰਨਾ ਹੀ ਹੈ। ਤੁਸੀਂ ਸਟੈਟਿਸਟੀਕਲ, ਹਿਸਟੋਰੀਕਲ, ਕਲਚਰਲ, ਇਕਨੋਮਿਕਲ, ਤੁਸੀਂ ਕਿਸੇ ਪਾਸਿਓਂ ਦੇਖੋਗੇ ਤੇ ਇੰਨਾ ਵੱਡਾ ਪਾਰਟ। ਔਰ ਜਿਹਨੂੰ ਮੈਂ ਅਕਸਰ ਜਦੋਂ ਮਿਲਾਨ ਕੁੰਦਰਾ ਜਿਹੜੇ ਇੱਕ ਫ੍ਰੀਲੈਂਸ ਥਿੰਕਰ ਹੋਏ ਨੇ ਉਹਨਾਂ ਨੂੰ ਕੋਟ ਕਰਦਾ, ਤੇ ਆਲਮੋਸਟ ਹਰ ਰੈਵੋਲੂਸ਼ਨ ਵਾਲੇ ਮਿਲਾਨ ਕੁੰਦਰਾ ਨੂੰ ਕੋਟ ਕਰਦੇ ਨੇ, ਜਿਹਦੇ 'ਚ ਉਹਨੇ ਕਿਹਾ ਦਾ ਫਸਟ ਸਟੈਪ ਟੂਵਰਡਸ ਲਿਕੁਇਡੇਸ਼ਨ ਆਫ ਏ ਪੀਪਲ ਇਜ਼ ਟੂ ਡਿਸਟਰੋਏ ਇਟਸ ਬੁੱਕਸ, its culture, its history. Then have somebody to write new books, invent new culture, create new history. Before long, those people will forget that what they were and what they are. The struggle is of memory against forgetting. ਤੇ ਜਿਹੜੀ ਕੌਮ ਇੰਨੀ ਤੇਜ਼ੀ ਨਾਲ ਇੱਕ ਤੋਂ ਬਾਅਦ ਇੱਕ ਟਰਾਮੇ 'ਚੋਂ, ਇੱਕ ਤੋਂ ਬਾਅਦ ਇੱਕ ਜੈਨੋਸਾਈਡ 'ਚੋਂ, ਇਕੱਲਾ ਫਿਜ਼ੀਕਲ ਜੈਨੋਸਾਈਡ ਨਹੀਂ, ਡਰੱਗ ਵਾਰਫੇਅਰ ਲਿਆ ਕੇ, ਸਬਸਟੈਂਸ ਅਬਿਊਜ਼ ਪੰਜਾਬ ਦੇ ਵਿੱਚ, ਅੱਜ ਉਹੀ ਕੰਮ ਗੈਂਗਸਟਰਸ ਕਹਿ ਕੇ ਮਾਰਨ ਦੀ ਲਾਈਨ ਤੁਰੀ ਹੋਈ ਹੈ। ਹੁਣ ਇਹ ਚੈਲੰਜਸ ਨੇ, ਇਹ ਵੀ ਨਹੀਂ ਹੈ ਵੀ ਅਸੀਂ ਇਸ ਤੋਂ ਬੜੇ ਖੌਫਜ਼ਦਾ ਹੋਈਏ। ਅਸੀਂ ਵੈਲੀ ਆਫ ਡੈਥ 'ਚੋਂ ਗੁਜ਼ਰੇ ਹੋਏ ਹਾਂ 18ਵੀਂ ਸਦੀ 'ਚ। ਉਹ ਜ਼ਮਾਨੇ ਵੀ ਸੀ, ਸਾਰਾ ਪੰਜਾਬ ਸਾਫ਼ ਕਰ ਦਿੱਤਾ ਸੀ, ਅਤੇ 2 ਆਵਾਜ਼ਾਂ ਬੋਤਾ ਸਿੰਘ, ਗਰਜਾ ਸਿੰਘ ਦੀਆਂ, ਉਹਨਾਂ ਨੇ ਖੜੇ ਹੋ ਕੇ ਕਿਹਾ ਸੀ ਕਿ ਨਹੀਂ, ਆਹ ਖਾਲਸਾ ਪੰਥ ਦਾ ਝੰਡਾ ਇੱਥੇ ਅਸੀਂ ਗੱਡਿਆ ਹੋਇਆ, ਇੱਥੋਂ ਤੁਸੀਂ ਚੁੰਗੀ ਦੇ ਕੇ ਲੰਘੋਗੇ। ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਜਿਉਂਦਾ ਔਰ ਉਹ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ, ਸਾਡੀ ਸੋਵਰਨਟੀ ਦੀ ਲੜਾਈ ਬਰਾਬਰ ਜਾਰੀ ਹੈ। ਇਸ ਲਈ ਕਦੇ ਕੋਈ ਢਹਿੰਦੀ ਕਲਾ, ਦਿਲਗੀਰੀ, ਕਮਜ਼ੋਰੀ, ਇਸ ਕਿਸਮ ਦਾ ਕੋਈ ਥਾਟ ਨਹੀਂ ਹੋਣਾ ਚਾਹੀਦਾ। ਹਾਂ, ਓਪਰਚੁਨਿਟੀਜ਼ ਨੂੰ ਗ੍ਰੈਬ ਕਰਨਾ, ਕਿਉਂਕਿ ਜਦੋਂ ਅਸੀਂ ਟਰਮੋਇਲ ਦੀ ਗੱਲ ਕਰਦੇ ਹਾਂ, ਫਸਟ ਵਰਲਡ ਵਾਰ 1914 ਤੋਂ 1918, ਅੱਜ ਸਾਰਾ ਮਿਡਲ ਈਸਟ, ਅੱਜ ਜਿਹੜੇ ਮੇਨ ਡਿਸਕਸਡ ਇਸ਼ੂ ਯੂਕਰੇਨ ਜਾਂ ਗਜ਼ਾ ਹੈ, ਲਗਭਗ 700-750 ਸਾਲ ਸਾਰਾ ਮਿਡਲ ਈਸਟ ਆਟੋਮੈਨ ਐਮਪਾਇਰ ਦੇ ਥੱਲੇ ਸੀ, ਜਿਸ ਨੂੰ ਸਲਤਨਤ-ਏ ਤੁਰਕਮਾਨੀਆ ਕਹਿੰਦੇ ਸੀ, ਉਸਮਾਨੀਆ, ਸਲਤਨਤ-ਏ ਉਸਮਾਨੀਆ, ਜਿਹਨੂੰ ਆਟੋਮੈਨ ਐਮਪਾਇਰ ਕਿਹਾ ਜਾਂਦਾ ਹੈ। 700-800 ਸਾਲ ਬਾਅਦ ਫਸਟ ਵਰਲਡ ਵਾਰ 'ਚ ਆਟੋਮੈਨ ਐਮਪਾਇਰ ਹਾਰਿਆ ਉਸ ਖਿੱਤੇ ਦੇ ਵਿੱਚ। ਵਿਦ ਦਾ ਨੌਚ ਆਫ ਦਾ ਪੈਨ ਨਵੇਂ ਇਹ ਸਾਰੇ ਰਾਜ ਜਿਹੜੇ ਇਹਨਾਂ ਦੇ ਕਰੋਨੀ ਬਣੇ ਹੋਏ ਨੇ, ਇਹ ਕ੍ਰੀਏਟ ਹੋਏ। ਸੈਕੰਡ ਵਰਲਡ ਵਾਰ, ਬੇਸ਼ੱਕ ਨਾਜ਼ੀ ਜਾਂ ਮਸੋਲਨੀ ਉਹ ਹਾਰੇ, ਲੇਕਿਨ ਉਸ ਤੋਂ ਅਗਲੇ 15 ਸਾਲਾਂ ਦੇ ਵਿੱਚ ਵੀ ਜਦੋਂ ਤੁਸੀਂ ਕਾਮਨਵੈਲਥ ਗੇਮਸ ਦੀ ਗੱਲ ਕਰਦੇ ਹੋ, ਲਗਭਗ 60 ਮੁਲਕ ਨੇ ਜਿਹੜੇ ਇਕੱਲੇ ਬ੍ਰਿਟਿਸ਼ ਦੀ ਉਸ ਗ੍ਰਿਪ 'ਚੋਂ ਨਿਕਲੇ, ਇੰਡੀਪੈਂਡੈਂਟ ਹੋਏ। ਹੁਣ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਨਿਊ ਵਰਲਡ ਆਰਡਰ ਬਣਾਇਆ ਸੀ, ਜਿਹਦੇ 'ਚੋਂ ਯੂਨਾਈਟਿਡ ਨੇਸ਼ਨਸ ਨਿਕਲੀ, ਜਿਹਦੇ 'ਚੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਨਿਕਲੀ, ਯੂਨੈਸਕੋ ਨਿਕਲੀ, ਜਨੀਵਾ ਪ੍ਰੋਟੋਕਾਲ ਨਿਕਲੇ, ਦੂਜੇ ਤੀਜੇ। ਹੁਣ ਆਲਮੋਸਟ ਉਸ ਸਾਰੇ ਦੀ ਯੂਜ਼ਫੁਲਨੈਸ ਡਿਊ ਟੂ ਇਕਨੋਮਿਕਲ ਰੀਜ਼ਨ ਜ਼ਾਹਰ ਹੈ। ਇਹ ਗੱਲ ਹਰ ਬੱਚੇ ਨੂੰ ਵੀ ਪਤਾ ਹੈ ਵੀ ਖੇਡ ਅਲਟੀਮੇਟਲੀ ਪੈਸੇ ਦੀ ਹੈ। ਕਦੇ ਤੁਸੀਂ ਟੈਰੀਟਰੀ ਆਕੂਪਾਈ ਕਰਕੇ, ਲੁੱਟਮਾਰ ਕਰਕੇ ਲੈ ਆਉਂਦੇ ਸੀ। ਹੁਣ ਮੁਗਲ ਇੰਡੀਆ ਔਰੰਗਜ਼ੇਬ ਦੇ ਜ਼ਮਾਨੇ 'ਚ ਦੁਨੀਆ ਦੀ ਟ੍ਰੇਡ ਦਾ 23% ਮੁਗਲ ਇੰਡੀਆ ਦੇ ਕੋਲ ਸੀ, ਜਿਹੜਾ ਇੰਡੀਆ ਅੱਜ 2% ਹੈ। ਅਤੇ ਜਦੋਂ ਅੰਗਰੇਜ਼ਾਂ ਨੇ ਮੁਲਕ ਛੱਡਿਆ 2% ਵੀ ਨਹੀਂ ਸੀ। ਇਹ ਹਰ ਪਾਸੇ ਦੀ ਲੁੱਟ ਖਸੁੱਟ ਹੈ, ਉਹ ਰਹਿਣੀ ਵੀ ਹੈ। ਉਹ ਗਰੀਡ ਇਨਹੈਰੈਂਟ ਹੈ, ਉਹ ਰੱਬ ਦੇ ਕੋਲ ਹੈ ਵੀ ਉਹਨੇ ਕਿਵੇਂ ਇਸ ਸਾਰੇ ਜਿਹੜੀ ਸਗਲ ਸਮੱਗਰੀ, ਤੁਮਰੇ ਸੂਤਰਧਾਰੀ ਕਿਵੇਂ ਚਲਾਉਣਾ। ਪਰ ਐਜ਼ ਏ ਨੇਸ਼ਨ, ਐਜ਼ ਏ ਪੀਪਲ ਗੁਰੂ ਨਾਨਕ ਪਾਤਸ਼ਾਹ ਦੀ ਉਹ ਸੱਚ ਹੱਕ ਵਿਚਾਰਧਾਰਾ, ਸੱਚ ਹੱਕ ਇਨਸਾਫ ਦੀ ਵਿਚਾਰਧਾਰਾ ਦੇ ਸਿਪਾਹ ਸਲਾਰ ਹੋਣ ਦੇ ਨਾਤੇ ਅਸੀਂ ਇਹ ਦੇਖਣਾ ਕਿ ਉਸ ਖੂਬਸੂਰਤੀ ਨੂੰ, ਗੱਲ ਕੱਲੀ ਕੁਛ 12-14 ਜ਼ਿਲ੍ਹਿਆਂ ਦਾ ਮੁਲਕ ਬਣਾ ਲੈਣ ਦੀ ਨਹੀਂ, ਜਿਹਦਾ ਹੈਡ ਆਫ ਦਾ ਸਟੇਟ ਕੋਈ ਪੱਗ ਵਾਲਾ ਹੋਏ। ਉਹ ਤਾਂ ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਿਹਾ,
1966 ਪੰਜਾਬੀ ਸੂਬਾ ਬਣਿਆ, ਇੱਕ ਜਾਲੀ ਜਿਹਾ ਪਗੜੀਧਾਰੀ ਹੁਣ ਬਿਠਾਇਆ ਹੋਇਆ, ਅਸਲੀ ਦਾੜੀਆਂ ਪੱਗਾਂ ਵਾਲੇ ਚੀਫ ਮਿਨਿਸਟਰ ਸੀ ਉੱਥੇ, ਕੋਈ ਕੁਮਾਰ ਜਾਂ ਚੰਦਰ ਤਾਂ ਨਹੀਂ ਰਿਹਾ। ਲੇਕਿਨ ਕੀ ਸਾਡਾ ਨਿਕਲਿਆ? ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਉਸ ਓਪਰਚੁਨਿਟੀ ਦੀ ਗੱਲ ਕਰਦੇ ਹਾਂ, ਕਦੇ ਵੀ ਉਸ ਖਿੱਤੇ ਦੇ ਵਿੱਚ, ਔਰ ਇਹ ਮੇਰਾ ਕੋਈ ਵੀ US ਕਾਂਗਰਸ ਦੇ ਵਿੱਚ ਜਾਂ ਕਿਸੇ ਲੈਵਲ 'ਤੇ ਕਦੇ ਪ੍ਰੈਜੈਂਟੇਸ਼ਨ ਹੋਏ, ਮੇਰਾ ਇਹ ਕਹਿਣਾ ਹੁੰਦਾ ਹੈ ਕਿ ਜੇ ਸਾਊਥ ਏਸ਼ੀਆ ਦੇ ਵਿੱਚ ਸਟੇਬਿਲਿਟੀ, ਪ੍ਰੋਸਪੈਰਿਟੀ ਔਰ ਅਮਨ ਜੇ ਕੋਈ ਚਾਹੁੰਦਾ ਹੈ ਤਾਂ ਜਿਹੜੀ ਬਫਰ ਸਟੇਟ ਖਾਲਿਸਤਾਨ ਹੈ, ਇਹ ਅਲਟੀਮੇਟ ਸੋਲਿਊਸ਼ਨ ਹੈ। ਇੱਕ ਪਾਸੇ ਇਸਲਾਮਿਕ ਪਾਕਿਸਤਾਨ ਹੈ, 1000 ਸਾਲ ਦੀ ਸਾਈਕੋ ਹਿਸਟਰੀ, ਹੌਸਟਿਲਿਟੀ ਉਹਨਾਂ ਨੇ ਮਲੇਸ਼ ਐਲਾਨਿਆ ਹੋਇਆ ਹੈ। ਉਹ ਜ਼ਾਤ ਪਾਤੀ ਸਿਸਟਮ 'ਚ ਫਸੇ ਹੋਏ ਨੇ, ਨਾ ਉਹਨਾਂ 'ਤੇ ਇਤਬਾਰ ਕਰਦੇ ਨੇ, ਨਾ ਉਹਨਾਂ 'ਤੇ ਹੈ। ਬਾਬਾ ਨਾਨਕ ਕਰਤਾਰਪੁਰ ਬੈਠੇ ਨੇ, ਔਰ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਦਾ ਹੈ 9 ਨਵੰਬਰ 2019 ਨੂੰ, ਔਰ ਉਹ ਵੀ ਇੱਕ ਯੂਨੀਕ ਦਿਨ ਸੀ, ਅਲਾਮਾ ਇਕਬਾਲ ਦਾ ਜਨਮ ਦਿਨ ਵੀ ਸੀ। ਔਰ ਜਿਹੜੀ ਸਾਂਝਾਂ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਦੇ ਉਸ ਧਰਤੀ ਦੇ ਉੱਤੇ ਅਸੀਂ ਉਸ ਸਾਂਝ ਦੀ ਗੱਲ ਕਰਦੇ ਹਾਂ। ਕਰਤਾਰਪੁਰ ਕੋਰੀਡੋਰ ਇੱਕ ਕੋਰੀਡੋਰ ਆਫ ਲਵ, ਪਿਆਰ, ਬ੍ਰਿਜ, ਦੋਨੋਂ ਕੌਮਾਂ ਜਿਨ੍ਹਾਂ ਦੀ ਹੌਸਟਿਲਿਟੀ ਹੈ। ਭਾਈ ਗੁਰਦਾਸ ਜੀ ਨੇ ਕਿਹਾ ਸੀ, ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੌਲਾਣੇ। ਟਰੂਥ ਇਜ਼ ਦਾ ਕੈਜੂਅਲਟੀ। ਹਿੰਦੂਇਜ਼ਮ ਦੇ ਲੰਬਰਦਾਰ ਜਿਹੜੇ ਬਾਹਮਣ ਔਰ ਇਸਲਾਮ ਦੇ ਮੌਲਾਣੇ, ਇਹਨਾਂ ਨੇ ਖਹਿਬਣ ਹੈ। ਉਹੀ ਹਾਲਾਤ ਅੱਜ ਵੀ ਨੇ। ਔਰ ਤੀਸਰੀ ਤਾਕਤ ਜਦੋਂ ਚੀਨ ਦੀ ਅਸੀਂ ਗੱਲ ਕਰਦੇ ਹਾਂ, ਜਿਹੜੀ ਐਟ ਵਾਰ ਵਿਦ ਇੰਡੀਆ ਆਲਰੇਡੀ 62 ਦੇ ਵਿੱਚ, ਔਰ ਉਸ ਤੋਂ ਬਾਅਦ ਹੁਣ ਵੀ 4000 ਸਕੁਅਰ ਕਿਲੋਮੀਟਰ ਟੈਰੀਟਰੀ, ਉਹ ਗਲਵਾਨ ਹੋਏ, ਉਹ ਡੈਪਚੌਂਗ ਹੋਏ, ਡੈਪਸੌਂਗ ਹੋਏ, ਪੈਂਗੋਂਗ ਸੋ ਲੇਕ ਹੋਏ, ਸਾਰੇ ਪਾਸਿਓਂ ਇਹਨਾਂ ਨੇ ਗਵਾਈ ਹੈ। ਖਾਲਿਸਤਾਨ ਇੱਕ ਬਫਰ ਸਟੇਟ ਦੇ ਤੌਰ 'ਤੇ ਇਹਨਾਂ ਤਿੰਨਾਂ ਦੇ ਵਿਚਾਲੇ, ਤਿੰਨੋਂ ਨਿਊਕਲੀਅਰ ਪਾਵਰਸ ਇਰਰਿਸਪੋਂਸਿਬਲ ਐਟ ਵਾਰ ਵਿਦ ਈਚ ਅਦਰ, ਅਤੇ ਖਾਲਿਸਤਾਨ ਸਾਡਾ ਤਾਂ ਮੈਸੇਜ ਹੀ ਜਿਹੜਾ ਆਫ ਲਵ ਐਂਡ ਪੀਸ ਹੈ, ਕਿਸੇ ਨਾਲ ਹੌਸਟਿਲਿਟੀ ਨਹੀਂ। ਅੱਜ ਵੀ ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ, ਕੋਈ ਹਿੰਦੂਆਂ ਨਾਲ ਨਹੀਂ ਹੈ। 18ਵੀਂ ਸਦੀ 'ਚ ਸਾਡੀ ਲੜਾਈ ਜਿਹੜੀ ਹੈ ਉਹ ਜ਼ੁਲਮ, ਜ਼ਬਰ, ਟਿਰਨਿਕਲ ਜਿਹੜਾ ਔਰੰਗਜ਼ੇਬੀ ਸੋਚ ਸੀ, ਅੱਜ ਵੀ ਔਰੰਗਜ਼ੇਬੀ ਸੋਚ ਵਾਲੇ ਬੈਠੇ ਨੇ, ਉਹਨਾਂ ਦੇ ਨਾਲ ਸੀ। ਔਰ ਇਸ ਸਾਰੇ 'ਚੋਂ ਜਦੋਂ ਅਸੀਂ ਓਪਰਚੁਨਿਟੀ ਦੀ ਗੱਲ ਕਰਦੇ ਹਾਂ, ਮੈਂ ਸਮਝਦਾ ਜੇ ਅਸੀਂ ਆਪਣੀ ਵੀ 18th ਸੈਂਚੁਰੀ ਦੀ ਹਿਸਟਰੀ ਦੇਖੀਏ, ਜਿਹੜੇ ਖਾਸ ਤੌਰ 'ਤੇ 1710 'ਚ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਸਿੱਖ ਰਾਜ, ਜਿਹੜਾ ਅਗੇਨ ਜੇ ਤੁਸੀਂ ਦੇਖੋਗੇ, ਕਿਉਂਕਿ ਖਾਲਿਸਤਾਨ ਦੇ ਮੁੱਦੇ 'ਤੇ ਹੋਰ ਵੀ ਵਿਚਾਰਾਂ ਅਗਲੇ 2 ਦਿਨਾਂ ਦੇ ਵਿੱਚ ਹੋਣਗੀਆਂ, ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਸਾਡਾ ਮੈਸੇਜ ਯੂਨੀਵਰਸਲ ਹੈ, ਇਨਸਾਨੀਅਤ ਨੂੰ ਪਰਨਾਇਆ ਹੋਇਆ। ਜੇ ਖਾਲਿਸਤਾਨ ਦੀ ਗੱਲ ਅਸੀਂ ਕਰਦੇ ਹਾਂ ਤਾਂ ਉਸ ਦਾ ਆਧਾਰ ਆਲਰੇਡੀ ਪਹਿਲਾ ਸਿੱਖ ਰਾਜ ਜਦੋਂ 1710 ਦੇ ਵਿੱਚ ਸਥਾਪਿਤ ਹੁੰਦਾ। ਜੇ ਇਸ ਦਾ ਮੈਸੇਜ ਹੀ ਇਹ ਹੈ, ਜਦੋਂ ਅਸੀਂ ਸਿੱਕੇ ਦੇ ਉੱਤੇ ਉਕਰੇ ਲਫ਼ਜ਼ ਦੇਖਦੇ ਹਾਂ ਤੇ ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ, ਕਿ ਗੁਰੂ ਨਾਨਕ ਦੀ ਸੱਚ ਦੀ ਤੇਗ, ਤਲਵਾਰ, ਟਰੂਥ। ਹੁਣ ਇਹ ਗੱਲ ਬੜੀ ਇੰਪੋਰਟੈਂਟ ਹੈ। ਬਹੁਤ ਵਾਰ ਅਸੀਂ ਵੀ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ ਕਹਿੰਦੇ ਹਾਂ, ਪਰ ਇਹ ਗੱਲ ਮੈਂ ਹਮੇਸ਼ਾ ਐਮਫੇਸਾਈਜ਼ ਕਰਦਾ ਕਿ ਇਹ ਅਲਟੀਮੇਟ ਟਰੂਥ ਹੈ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਚ ਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਦੁਨੀਆ ਦੇ ਵਿੱਚ ਕੂੜ ਨੂੰ ਹਰਾਉਣ ਲਈ ਸੱਚ ਨੂੰ ਨਿਕਲਣਾ ਪੈਂਦਾ ਹੈ। ਗੁਰੂ ਨਾਨਕ ਦੀ ਸੱਚ ਦੀ ਤੇਗ ਤੁਹਾਨੂੰ ਢੰਡੋਰਾ ਦੇਣਾ ਪੈਂਦਾ ਹੈ, ਤੁਹਾਨੂੰ ਖੜਾ ਹੋਣਾ ਪੈਂਦਾ ਹੈ, ਤੁਹਾਨੂੰ ਕਿਲੇ ਬਣਾਉਣੇ ਪੈਂਦੇ ਨੇ, ਤੁਹਾਨੂੰ ਲੜਨਾ ਪੈਂਦਾ ਹੈ, ਤੁਹਾਨੂੰ ਅਸਲਾ ਇਕੱਠਾ ਕਰਨਾ ਪੈਂਦਾ ਹੈ, ਤੁਹਾਨੂੰ ਹਰ ਸਟ੍ਰੈਟਜੀ ਜਿਹੜੀ ਆ ਉਹ ਇਸਤੇਮਾਲ ਕਰਨੀ ਪੈਂਦੀ ਹੈ। ਫੇਰ ਸੱਚ ਦੀ ਜਿੱਤ ਹੁੰਦੀ ਹੈ। ਘਰ ਬੈਠਿਆਂ ਪੜ੍ਹੀ ਜਾਓ, ਤੁਸੀਂ 25 ਵਾਰੀ ਪੜ੍ਹੋ, 100 ਵਾਰੀ ਪੜ੍ਹੋ, ਉਹਦੇ ਨਾਲ ਨਹੀਂ ਹੋਏਗਾ। ਸੋ ਜਦੋਂ ਅੱਜ ਅਸੀਂ ਬਦਲੇ ਹਾਲਾਤ ਦੇ ਵਿੱਚ ਟਰਮੋਇਲ ਦੀ ਗੱਲ ਕਰਦੇ, 2 ਫੈਕਟਰਸ ਮੈਂ ਸਮਝਦਾ ਸਾਡੇ ਲਈ ਅਹਿਮੀਅਤ ਵਾਲੇ ਨੇ। ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕੰਮ ਤਾਂ ਉਹਨਾਂ ਨੇ ਇਹ 84 ਤੋਂ ਵੀ ਪਹਿਲਾਂ ਦਾ ਸ਼ੁਰੂ ਕੀਤਾ ਹੋਇਆ। ਜੇ ਤੁਸੀਂ ਟੋਰਾਂਟੋ ਸਟਾਰ ਅਤੇ ਗਲੋਬ ਐਂਡ ਮੇਲ, ਉਹਨਾਂ ਦੇ 2 ਬੜੇ ਲਰਨਡ ਰਿਪੋਰਟਰਸ ਦੀ ਕਿਤਾਬ ਸੌਫਟ ਟਾਰਗੇਟ ਪੜ੍ਹੋਗੇ ਤਾਂ 1980s ਦੇ ਵਿੱਚ ਪੇਪ ਗੁਰਦੁਆਰੇ 'ਚ ਉਹਨਾਂ ਦੀ ਇੰਟਰਫੀਅਰੈਂਸ, ਕੋਰਟ ਰੂਮ ਦੇ ਵਿੱਚ ਮਰਡਰ, ਅਮਰਜੀਤ ਸਿੰਘ ਸਮਰਾ ਨਾਂ ਦਾ ਬੰਦਾ ਭੱਜ ਕੇ ਭਾਰਤ ਜਾਂਦਾ ਹੈ, ਉਹਦੇ ਨਾਲ ਉਹ ਡੀਲ ਕਰਨਾ ਚਾਹੁੰਦੇ ਨੇ। ਔਰ 23 ਜੂਨ 1985 ਨੂੰ ਏਅਰ ਇੰਡੀਆ ਡਿਜ਼ਾਸਟਰ, ਜਿਹੜਾ ਇਹਨਾਂ ਦਾ ਮਾਸਟਰਮਾਈਂਡ ਕੰਮ ਸੀ, ਲੇਕਿਨ ਫੜੇ ਹੁਣ ਗਏ। ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਉਸ ਤੋਂ ਪਹਿਲਾਂ ਅਸੀਂ 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਬਰਮਿੰਗਮ ਦੇ ਵਿੱਚ ਉਹਨਾਂ ਦਾ ਕੋਲਡ ਬਲੱਡਡ ਮਰਡਰ, ਜਿਹਨੂੰ ਕੈਂਸਰ ਦੇ ਨਾਲ ਡੈਥ ਦੱਸਿਆ ਗਿਆ। ਮਈ ਦੇ ਮਹੀਨੇ 'ਚ 7 ਜੂਨ ਨੂੰ ਲਾਹੌਰ 'ਚ
ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਸਾਡੇ ਸੰਘਰਸ਼ ਦੇ ਵੱਡੇ ਯੋਧੇ ਸਨ, ਉਹਨਾਂ ਦਾ ਕੋਲਡ ਬਲੱਡਡ ਮਰਡਰ। ਸੋ ਇਹ ਸਭ ਚੱਲ ਰਿਹਾ ਸੀ, ਲੇਕਿਨ ਇੰਡੀਆ ਪਹਿਲੀ ਵਾਰ ਇੰਟਰਨੈਸ਼ਨਲ ਸਟੇਜ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਐਜ਼ ਏ ਰੋਗ ਸਟੇਟ ਦੇ ਤੌਰ 'ਤੇ ਸਾਹਮਣੇ ਆਇਆ। ਜਸਟਿਨ ਟਰੂਡੋ ਜਾਂ ਜਸਟਿਸ ਹੋਕ ਕਮਿਸ਼ਨ ਰਿਪੋਰਟ ਜਿਹੜੀ ਕੈਨੇਡਾ 'ਚ ਆਈ 2019 ਔਰ 2021 ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ ਕਿਵੇਂ ਇੰਟਰਫੀਅਰ ਕੀਤਾ ਉਹਨਾਂ ਨੇ। ਔਰ ਇਸ ਸਾਰੇ ਦੇ ਚੱਲਦਿਆਂ ਦੂਸਰਾ ਪਾਰਟ ਮੈਂ ਸਮਝਦਾ ਹਾਂ ਕਿ ਪਹਿਲੀ ਵਾਰ ਐਜ਼ ਏ ਪਿਛਲੇ 4 ਦਹਾਕਿਆਂ ਤੋਂ ਇੱਕ ਐਕਟਿਵਿਸਟ ਦੇ ਨਾਤੇ ਅਸੀਂ ਬਹੁਤ ਉਤਰਾਅ ਚੜ੍ਹਾਅ ਮੂਵਮੈਂਟਸ ਵੀ ਦੇਖੇ ਨੇ, ਆਪਣਿਆਂ ਦੇ ਬਿਹੇਵ 'ਚ ਵੀ ਦੇਖਿਆ ਕਿਵੇਂ ਕੌਣ ਬੈਂਡ ਵੈਗਨ ਤੋਂ ਉਤਰਿਆ, ਕਿਹੜਾ ਬਾਦਲਾਂ ਦੇ ਜਹਾਜ਼ੇ ਚੜ੍ਹਿਆ, ਕਿਹੜਾ ਕਾਂਗਰਸ 'ਚ ਵੜਿਆ, ਕਿਹੜਾ ਉਹ ਕਾਲੇ ਕੇਜਰੀਵਾਲ ਦੇ ਨਾਲ ਲੱਗਾ ਜਾ ਕੇ। ਲੇਕਿਨ ਇਸ ਸਭ ਦੇ ਬਾਵਜੂਦ ਪਹਿਲੀ ਵਾਰ ਸੀ ਕਿ ਖਾਲਿਸਤਾਨ ਲਫ਼ਜ਼ ਕੋਈ ਦਹਿਸ਼ਤਗਰਦੀ ਨਾਲ ਜੁੜਿਆ ਹੋਇਆ ਨਹੀਂ ਸੀ। ਬਾਹਰਲੇ ਮੀਡੀਆ ਨੇ, ਬਾਹਰਲੇ ਥਿੰਕ ਟੈਂਕਸ ਨੇ ਇਸ ਦਿਲਚਸਪੀ ਦਿਖਾਣੀ ਸ਼ੁਰੂ ਕੀਤੀ ਕਿ ਭਾਈ ਇਹ ਸਿੱਖ ਇਸ਼ੂ ਹੈ ਕੀ। ਇਹ ਠੀਕ ਹੈ ਕਿ ਅਲਟੀਮੇਟਲੀ ਕਮਰਸ਼ੀਅਲ ਡੀਲਸ ਡਿਸਾਈਡ ਕਰਦੀਆਂ ਨੇ, ਪਰ ਅਸੀਂ ਜੇ ਤੁਸੀਂ ਇਸਲਾਮ ਦੇ ਹਵਾਲੇ ਨਾਲ ਦੇਖੋ, ਮੋਰਾਕੋ ਤੋਂ ਇਸਲਾਮ ਸ਼ੁਰੂ ਹੁੰਦਾ ਹੈ, ਉਹ ਸਾਰੀ ਬੈਲਟ ਕ੍ਰਾਸ ਕਰਦੀ ਸਾਰੇ ਸਥਾਨ, ਕਿਰਗਿਸਤਾਨ, ਕਜ਼ਾਕਿਸਤਾਨ, ਤੁਰਕਮਾਨਿਸਤਾਨ, ਉਜ਼ਬੇਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ, ਅਸੀਂ ਵਾਹਗਾ ਔਰ ਹੁਸੈਨੀਵਾਲਾ ਦੇ ਉੱਤੇ ਆ ਕੇ ਉਹ ਸਾਰੇ ਉਸ ਦੇ ਵਿੱਚ। ਔਰ ਦੂਸਰੇ ਪਾਸੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀ, ਜਿਨ੍ਹਾਂ ਦਾ ਨਾ ਕੋਈ ਮਜ਼ਹਬ, ਨਾ ਕੋਈ ਆਈਡੀਓਲੋਜੀ, ਨਾ ਕੋਈ ਨੇਸ਼ਨ ਦੇ ਤੌਰ 'ਤੇ ਹੋਂਦ, ਨਾ ਕੋਈ ਕੌਮ ਦੇ ਤੌਰ 'ਤੇ ਹੋਂਦ। ਔਰ ਜੇ ਸਾਨੂੰ ਗੁਰੂ ਨੇ 600 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ 'ਤੇ ਬਿਠਾਇਆ, ਜੇ ਅਸੀਂ ਆਪਣੀ ਤਾਕਤ ਦਾ ਸਿੱਕਾ, ਜਦੋਂ ਅੱਜ ਅਸੀਂ ਐਨਜ਼ੈਟ ਡੇ ਦੀ ਗੱਲ ਵੀ ਕਰ ਰਹੇ ਹਾਂ, ਗੈਲੀਪੋਲੀ ਦੀ ਵਾਰ, ਤੁਹਾਡੇ ਤਾਂ ਇੱਥੇ ਆਰਮੀ ਦੇ ਵਿੱਚ ਪੱਗ ਨੂੰ ਉਹਨਾਂ ਨੇ ਡਰੈਸ ਦਾ ਹਿੱਸਾ ਬਣਾਇਆ ਹੋਇਆ। ਔਰ ਇਸੇ ਤਰ੍ਹਾਂ ਸੈਕੰਡ ਵਰਲਡ ਵਾਰ ਵੇਲੇ ਅਮਰੀਕਨਸ ਦੇ ਨਾਲ, ਦੂਜਿਆਂ ਨਾਲ ਕਈ ਥਾਂ 'ਤੇ ਸਾਂਝਾ ਡੁੱਲਿਆ ਖੂਨ। ਲੇਕਿਨ ਅਲਟੀਮੇਟਲੀ ਸਾਨੂੰ ਇਸ ਫੈਕਟਰ ਨੂੰ ਉਭਾਰਨਾ ਹੋਏਗਾ ਵੀ ਖਾਲਿਸਤਾਨ ਦੀ ਕਾਇਮੀ ਇਸ ਟਰਮੋਇਲ ਦੇ ਪੀਰੀਅਡ ਦੇ ਵਿੱਚ, ਜਦੋਂ ਕਿ ਨਿਊ ਮੈਪ ਮੇਕਿੰਗ ਹੋਣ ਜਾ ਰਹੀ, ਇਹ ਗੱਲ ਬੜੀ ਕਲੀਅਰ ਹੈ ਉਹ ਕਿਹੜੇ ਪਾਸੇ ਜਾਏਗੀ। ਜਿਵੇਂ ਵੀਰ ਅਮਨਦੀਪ ਸਿੰਘ ਨੇ ਗੱਲ 7 ਕੰਟਰੀਜ਼ ਜਿਹੜੀਆਂ ਟਾਰਗੇਟਡ ਨੇ, ਈਰਾਨ ਔਨ ਦਾ ਲਾਸਟ, ਇਹ ਬਹੁਤ ਪਹਿਲਾਂ ਪਲਾਨਸ ਬਣੀਆਂ ਹੁੰਦੀਆਂ ਨੇ। ਉਹਨਾਂ ਨੇ ਉਹ ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਨਿਊ ਮੈਪ ਮੇਕਿੰਗ ਕੀਤੀ ਸੀ, ਉਹਨਾਂ ਨੇ ਦੇਖਿਆ ਸੀ ਵੀ ਕਿਹਨੂੰ ਜਿਹੜਾ ਸਮੁੰਦਰ ਤੋਂ ਦੂਰ ਕਰਨਾ ਹੈ। ਫਲਸਤੀਨ ਅੰਗਰੇਜ਼ਾਂ ਦੇ ਕੋਲ ਸੀ, ਉਹਨੂੰ ਕਿਵੇਂ ਵੰਡਣਾ, ਕਿਵੇਂ ਉਹ ਹਿੱਤ ਨੇ। ਪੁਰਾਣੇ ਦੁਕਾਨਦਾਰ ਨੇ, ਕੰਟਰੀ ਆਫ ਸ਼ਾਪਕੀਪਰਸ, ਕਦੇ ਨੈਪੋਲੀਅਨ ਨੇ ਕਿਹਾ ਸੀ ਇਹਨਾਂ ਨੂੰ, ਬ੍ਰਿਟਨ ਵਾਲਿਆਂ ਨੂੰ, ਅਮਰੀਕਨ ਵੀ ਕੋਈ ਬਹੁਤੇ ਵੱਖਰੇ ਨਹੀਂ ਨੇ। ਔਰ ਇਨ ਦਾ ਐਂਡ ਆਫ ਦਾ ਡੇ ਇੰਟਰਸਟ ਨੇ। ਦੇਰ ਆਰ ਨੋ ਪਰਮਾਨੈਂਟ ਫਰੈਂਡਸ ਔਰ ਫੋਜ਼ ਇਨ ਪੋਲੀਟਿਕਸ, ਓਨਲੀ ਪਰਮਾਨੈਂਟ ਆਰ ਇੰਟਰਸਟ। ਇਹ ਸਾਨੂੰ ਸਮਝਣਾ ਹੋਏਗਾ। ਔਰ ਇਸ ਬਦਲੇ ਹਾਲਾਤ ਦੇ ਵਿੱਚ 5 ਮਿਲੀਅਨ ਸਿੱਖ ਡਾਇਸਪੋਰਾ ਦੀ ਹੋਂਦ ਬਹੁਤ ਵੱਡਾ ਫੈਕਟਰ ਹੈ, ਛੋਟਾ ਨਹੀਂ ਹੈ। ਔਰ ਕਿਉਂਕਿ ਐਕਟਿਵਿਜ਼ਮ ਗੁਰੂ ਨੇ ਸਾਡੀ ਪ੍ਰੋਗਰਾਮਿੰਗ ਕੀਤੀ ਹੋਈ, ਜਿੰਨੀ ਮਰਜ਼ੀ ਕਮਜ਼ੋਰੀ ਹੋਏ ਸਾਡੇ 'ਚ, ਅਸੀਂ ਜੋ ਮਰਜ਼ੀ ਹੋਈਏ, ਫਿਰ ਵੀ ਜਦੋਂ ਆਮ ਐਵਰੇਜ ਨਾਲੋਂ ਦੇਖੋਗੇ ਸਿੱਖ ਅੰਦਰ ਇਨਸਾਫ ਲਈ ਖਲੋਣ ਦੀ ਵੀ ਤਾਂਘ ਹੈ। ਜਿਹੜਾ ਡੀਜਨਰੇਟ ਵੀ ਹੈ ਉਹ ਵੀ ਪਤਾ ਨਹੀਂ ਕਦੋਂ ਉਹਨੂੰ ਸੁੱਤੇ ਪਏ ਨੂੰ ਉੱਠ ਕੇ ਆਣਾ ਤੇ ਉਹਨੇ ਬੇਅੰਤ ਸਿੰਘ ਸਤਵੰਤ ਸਿੰਘ ਦੇ ਰੋਲ 'ਚ ਆ ਜਾਣਾ। ਉਹਨਾਂ ਨੇ ਆਪਣੀਆਂ ਘਰ ਵਾਲੀਆਂ ਨੂੰ ਵੀ ਨਹੀਂ ਪੁੱਛਣਾ ਜਾਂ ਮੰਗੇਤਰਾਂ ਨੂੰ ਵੀ ਨਹੀਂ ਪੁੱਛਣਾ ਵੀ ਉਹਨਾਂ ਨੇ ਕੀ ਕੰਮ ਕਰਨਾ। ਇਹ ਗੁਰੂ ਦੀ ਕਲਾ, ਉਹਨੂੰ ਐਕਟ ਫੈਕਟਰ ਕਹੋ, ਗੁਰੂ ਦੀ ਬਖਸ਼ਿਸ਼ ਕੋ। ਉਸ ਧਰਤੀ 'ਤੇ ਸਤਿਗੁਰਾਂ ਦੀ ਇੰਨੀ ਕਮਾਈ ਹੈ। ਔਰ ਬਹੁਤ ਵਾਰ ਜਦੋਂ ਇਹ ਫਿਕਰਮੰਦੀ ਵੀ ਹੁੰਦੀ ਹੈ ਜੀ ਪੰਜਾਬ 'ਚ ਇੰਨਾ ਕੁਛ ਹੋ ਗਿਆ, ਇੰਨੀਆਂ ਡਰੱਗ ਵੀ ਨੇ, ਦੂਜਾ ਵੀ ਨੇ ਉੱਥੇ। ਤੁਸੀਂ ਆਹ ਤਾਜ਼ਾ ਹਾਲਾਤ 2, 4, 5 ਸਾਲ ਦੇ ਦੇਖ ਲਓ। ਭਾਈ ਅੰਮ੍ਰਿਤਪਾਲ ਸਿੰਘ, ਭਾਈ ਸਰਬਜੀਤ ਸਿੰਘ, ਇਹ ਰੈਫਰੈਂਡਮ ਨਹੀਂ ਤਾਂ ਹੋਰ ਕੀ ਹੈ? ਉਹਨਾਂ ਦਾ ਆਪਣਾ ਕੀ ਹੈ, ਕੌਣ ਕਿਹਦੇ ਨਾਲ ਸਹਿਮਤ ਹੈ, ਮੈਂ ਇਹਦੇ 'ਚ ਨਹੀਂ ਜਾਣਦਾ। ਮੈਂ ਗੱਲ ਕਰਦਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਤਿਗੁਰਾਂ ਨੇ ਉਹ ਇਨਸਾਨ ਕ੍ਰੀਏਟ ਕੀਤੇ ਹੋਏ ਨੇ, ਚਿਜ਼ਲ ਕੀਤੇ ਹੋਏ ਨੇ ਸਿਰਫ। ਔਰ ਸਰ ਕਪੂਰ ਸਿੰਘ 20ਵੀਂ ਸਦੀ ਦੇ ਵੱਡੇ ਸਿੱਖ ਸਕਾਲਰ ਹੋਏ ਨੇ, ਉਹ ਅਕਸਰ ਕਿਹਾ ਕਰਦੇ ਸੀ ਵੀ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਉਸ ਦੀ ਟਿਊਨਿੰਗ ਕੀਤੀ ਜਾਂਦੀ ਹੈ। ਖਾਲਸਾ ਇੱਕ ਐਸਾ ਸਾਜ਼ ਹੈ ਜਿਸ ਦੀ ਟਿਊਨਿੰਗ 10 ਪਾਤਸ਼ਾਹਾਂ ਨੇ, ਗੁਰੂ ਪਾਤਸ਼ਾਹੀਆਂ ਨੇ ਕੀਤੀ ਹੋਈ ਹੈ। ਸਿਰਫ ਠੀਕ ਸੁਰ 'ਤੇ ਉਂਗਲ ਰੱਖਣ ਦੀ ਲੋੜ ਹੈ, ਇਸ ਸਾਜ਼ ਨੇ ਗੁੰਜਾਰਾਂ ਪਾ ਦੇਣੀਆਂ ਨੇ। ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਉਂਗਲ ਟਿਕੀ, ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਟਿਕੀ, ਜਾਂ ਜਿਵੇਂ ਸਾਡੇ ਯੋਧੇ ਜਗਤਾਰ ਸਿੰਘ ਹਵਾਰਾ, ਜਦੋਂ ਉਹਨਾਂ ਨੂੰ ਬਤੌਰੇ ਜਥੇਦਾਰ 2015 ਦੇ ਵਿੱਚ ਨੋਮੀਨੇਟ ਕੀਤਾ ਜਾਂਦਾ, ਉਹ ਸਰਬੱਤ ਖਾਲਸਾ ਵੱਲੋਂ। ਇਹ ਵੱਖਰੀ ਕਹਾਣੀ ਹੈ ਕਿ ਉਹ ਸਾਰੀ ਫੇਲਿਅਰ ਕੀ ਹੋਈ। ਲੱਖਾਂ ਲੋਕ ਖਲੋ ਜਾਂਦੇ ਨੇ, ਜਕਾਰਿਆਂ ਦੇ ਜਕਾਰੇ ਗੂੰਜਦੇ ਨੇ। ਸੋ ਇਹ ਸਾਡੇ ਨਾਇਕ ਨੇ, ਹੀਰੋ ਨੇ। ਇਹ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਜੋ ਮਰਜ਼ੀ ਕਹਿਣ, ਹਟਾ ਲਈ ਇਹਨਾਂ ਨੇ ਸੰਤਾਂ ਦੀ ਤਸਵੀਰ।
घर घर हर थां दुनिया भर के अंदर संत जरनैल सिंह खालसा पिंडां वाले 20वीं सदी के साढ़े सब तो आइकॉनिक फिगर ने। सो मैं ये जरूर दोहराना चाहता कि सिर जोड़ के बैठण दा, और इस किताबचे दे विच भी जिस दे उत्ते सर गुरबख्श सिंह बैंस खुद एक्टिविस्ट, पुराने फैडरेशन सिख स्टूडेंट फैडरेशन ISYF और बतौर लिखारी भी रिसर्चर भी, और मैनू बहुत चंगा लगा कि उहदे ते वो कोट के जदों वड्डा घल्लूघारा वापरदा है और उस वेले मिसलदार ने पुछदे ने सर जस्सा सिंह आलूवालिया नूं कि किवें जिहड़ी लड़ाई की विਉਂਤਬੰਦੀ है किवें करिए। उन्होंने कहा भी मिसल वंड अब कबहू ना पाओ, रल मिल के पंथ बचाओ। इस वेले मिसलों ते झंडे थले किने की लड़ना है, ये वेला नहीं है। इस वेले तुहाडे सामने टास्क है कि भी तुसीं किवें पंथ नूं बचाउणा है। अज 35 मिलियन सिख नेशन ग्लोबली, 1 मिलियन अमरीका 1 मिलियन कैनेडा 6 लाख तो ज़्यादा तुसीं आस्ट्रेलिया हो, यूरोप ग्लोबल साडी प्रेजेंस है। और असी पॉलिसी मेकिंग, डिसीजन मेकिंग, ओपीनियन मेकिंग तिन्नां नूं असी प्रभावित कर रहे हैं। और उसका असी देख सकते हैं जे जस्टिन ट्रूडो की हुकूमत 4 साल सैकेंड टर्म वेले रही तो जगमीत सिंह, अमृतधारी सिंह, NDP का जिहदी सपोर्ट, जिहदियां विसाखियां के सहारे जस्टिन ट्रूडो की हुकूमत खड़ी सी, जे ट्रांसनैशनल रिप्रैशन ते या दूसरा स्ट्रॉन्ग स्टैंड लिया तो यह उहदा एक वड्डा कारण भी सी। इस तरह अमरीका दे विच अज 50 तो ज़्यादा कांग्रेसमैन US कांग्रेशनल सिख कॉकस के मैंबर ने। ये छोटी गल नहीं है। ठीक है, क्रिटिसिज्म करने वालियां दे अपने नुकते हुंदे ने, लेकिन गल अल्टीमेटली अपने बच्चे बच्चियां नूं, जिवें कल भी जिक्र चल रहा सी, अज आंदे भी साडे वीर कह रहे सी कि भी जिहड़े साडे बहुत पढ़े लिखे भी आए ने इत्थे जां दूजे अल्टीमेटली छड़ छड़ा के ट्रकां वल पै जांदे ने। ज़ाहिर है पैसे ज़्यादा बनते, इवें नहीं होना चाहिए। अस देखो असी ये ठीक है भी जो अज इजराइल गाजा च कर रहा है कंडैमनेबल है, असी हमेशा ही जिहड़ा हैव नॉट है उहदे नाल खलोंदे हैं। पर कई बार तुसीं एज ए प्रेसिडेंट देखते हो कि भी जिहड़ियां साडे तो अद्धी आबादी है उन्हां दी 15 मिलियन तो भी घੱਟ ने, कि किवें तुसीं सर्वाइवल दे लई की टैकनीक्स बनाईआं, अगे किवें निकले, तुसीं किवें नैरेटिव अपना बनाया, किवें अमरीकन प्रेजिडेंट तो लैके उन्हां दे सारे थर थर कंबदे ने भी कोई मूँह चों गल कड्ढी नहीं तो एंटी सेमाइट हो जाना है। असी उस एक्सट्रीम नूं भी कंडैम करते हैं। पर मैं ये कहना चाहुंदा है भी अल्टीमेटली साडी जनरेशन जिन्हें लगभग 40 साल जिहड़ा उस झंडे नूं बुलंद रखिया, सानूं खुशी है जदों तुहाडे इन्हां मैलबर्न दियां गलियां च शहरां जां पिछले दिनां दे विच जिवें एक वड्डा खालसा साजना दिवस के मौके तुसीं अपनी कौमी गल और मैंबर पार्लीमेंट तुहाडे आए। ये लंबी लड़ाई है और हर प्लेटफॉर्म तो सानू लड़नी होएगी। एकेडैमिक्स दे विच साडे बच्चे बच्चियां उन्हां टॉपिक्स नूं चुनन, ये जरूरी नहीं है। ठीक है पैसे एक अपनी थां जिहड़ी है वो है ज़रूरी चीज़ है, लेकिन जदों तुसीं कौमां दी जिंदगी एक जनरेशन तो दूसरी तक पहुँचाते हो तो फिर उहदे लई ये जरूरी है कि अपने बच्चे बच्चियां नूं वकालत वल, पोलिटिकल साइंस वल, जर्नलिज्म वल और इन्हां सारियां च और पार्टिसिपेशन हर पोलिटिकल पार्टी चले जाओ, कोई गल नहीं है। माइनॉरिटीज़ नूं ये सूट करता है कि हर टोकरी दे विच उन्हां दे आंडे होने चाहिए ने, दे शुड बी इन एवरी पार्टी। सो ये एक लॉन्ग टर्म साडे कोल होएगा। शॉर्ट टर्म मैं सोचदा भी सचमुच ही कल नूं अमेरिका च ट्रांसनैशनल रिप्रैशन के वाक़यात तो बाद 2 हायर लैवल मीटिंग्स FBI के इनिशिएटिव ते उन्हां दे हैडकुआटर च होईआं। दोनों च मैं भी रिप्रैजेंट किया, होर भी सिख जथेबंदियां दे सी। आलमोस्ट उन्हां दी जस्टिस डिपार्टमेंट, होमलैंड सिक्योरिटी, स्टेट डिपार्टमेंट सारियां दे नुमाइंदे उहदे च मौजूद सी। और असी कोशिश करते हैं अपने केस नूं चंगे ढंग नाल प्रेजेंट करन दी। पर मैनूं ये लगता दिलचस्पी है, हालांकि बदलते रहते जदों असी वॉलेटाइल कहते हैं, वॉलेटाइल अगेन जदों सिचुएशन बदलती आ। पहलगाम के एक वाक़या ने कितना कुछ बदल दिता, खुद इन्हां दा करवाया होया उही करतूत जिहड़ी चिट्ठी सिंहपुरा जदों मार्च 20, 2000 नूं प्रेजिडेंट क्लिंटन दिल्ली की धरती ते उतरे सी ते उस वेले चिट्ठी सिंहपुरा कश्मीर वादी दे अनंतनाग जिले के उस पिंड विच 35 सिखां दा कोल्ड ब्लडेड मर्डर किया गया। और ये किने कीता तुसीं देखो, उदों भी लश्करे तोयबा के खाते च पाया। पर जिहड़ी प्रेजिडेंट क्लिंटन की सैकटरी ऑफ स्टेट सी मैडलिन एल्ब्राइट, खुद प्रोफैसर सी, उहदा फादर भी किसी जमाने का वड्डा इंटैलैक्चुअल सी, कश्मीर मुद्दे पर भी उन्हें किताब लिखी हुई सी। उन्हें
किताब लिखी मैडलिन एल्ब्राइट ने, माइटी एंड एलमाइटी, और ਉਹਦਾ ਫੋਰਵਰਡ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ। ਅੱਜ ਵੀ ਤੁਸੀਂ ਉਸ ਓਰੀਜਨਲ ਨੂੰ ਦੇਖ ਸਕਦੇ ਹੋ। ਕਲਿੰਟਨ ਨੇ ਕਿਹਾ ਕਿ ਵੀ ਜਦੋਂ ਮੈਂ ਦਿੱਲੀ ਉਤਰਿਆ ਤੇ ਉਸ ਦਿਨ ਚਿੱਠੀ ਸਿੰਘਪੁਰਾ 'ਚ 35 ਬੇਗੁਨਾਹ ਸਿੱਖਾਂ ਦਾ ਹਿੰਦੂ ਮਿਲੀਟੈਂਟਸ ਨੇ ਕਤਲ ਕੀਤਾ, ਔਰ ਜਿਹੜਾ 36ਵਾਂ ਸਿੱਖ ਬਚਿਆ ਜਿਹਦੀ ਕਦੇ ਕੋਈ ਗਵਾਹੀ ਨਹੀਂ ਹੋਈ, ਜਦ ਉਹਨੇ ਕਿਹਾ ਜੀ ਹੋਲੀ ਦਾ ਦਿਨ ਸੀ, ਰੰਗ ਮਲੇ ਹੋਏ ਸੀ, ਜੈ ਹਿੰਦ ਤੇ ਦੂਜੇ ਨਾਅਰੇ ਲਾ ਰਹੇ ਸੀ, ਹਿੰਦੂਤਵ ਵੀ ਪੂਰੇ। ਹੁਣ ਪ੍ਰੈਜ਼ੀਡੈਂਟ ਕਲਿੰਟਨ ਤੋਂ ਵੱਧ ਕੇ ਇਨਫੋਰਮੇਸ਼ਨ ਕਿਸੇ ਕੋਲ ਨਹੀਂ ਹੋਏਗੀ। ਸੋ ਉਦੋਂ ਵੀ ਇਹ ਜਿਹੜਾ, ਕਿਉਂਕਿ ਉਦੋਂ ਪ੍ਰੈਸ਼ਰ ਬਿਲਟ ਹੋ ਰਿਹਾ ਸੀ ਕਸ਼ਮੀਰ ਮੁੱਦੇ ਤੇ, ਇਹ ਇਸ ਕਿਸਮ ਦਾ ਕੰਮ ਏਜੰਸੀਆਂ ਕਰਦੀਆਂ ਨੇ। ਹੁਣ ਵੀ ਸਾਡੀ ਹਮਦਰਦੀ ਹੈ, ਜਿਹੜੇ ਬੇਗੁਨਾਹ 20-25 ਮਾਰੇ ਗਏ, ਜਿਹੜੇ ਜ਼ਖਮੀ ਨੇ ਪਰਿਵਾਰਾਂ ਵਾਲੇ। ਸਿੱਖ ਕਦੇ ਵੀ ਕਿਸੇ ਬੇਗੁਨਾਹ ਨੂੰ ਮਾਰੇ ਜਾਣ ਦਾ ਹੱਕ ਤਾਂ ਦੂਰ ਦੀ ਗੱਲ, ਹਮੇਸ਼ਾ ਕੰਡੈਮਨੇਬਲ ਹੁੰਦਾ ਉਹ ਬਿਹੇਵੀਅਰ। ਲੇਕਿਨ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਮੁਗਲ ਜੋ ਵੀ ਆਪਣਾ ਵਰਡਿਕਟ ਦਿੰਦੇ ਵੀ ਸੀ, ਸ਼ਰਅ ਨਾਂ ਦਾ ਕੋਈ ਕਾਨੂੰਨ ਤਾਂ ਸੀ ਜਿਹਦੇ ਥੱਲੇ ਉਹ ਕਹਿੰਦੇ ਸੀ ਜੀ ਆਹ ਤੁਹਾਡਾ ਜੁਰਮ ਹੈ, ਤੁਸੀਂ ਬਾਗੀ ਹੋ। ਤੇ ਬਗਾਵਤ ਜੇ ਬਾਗੀ ਮੁਸਲਮਾਨ ਹੋਏ ਤੇ ਉਹਦੇ ਲਈ ਤਾਂ ਕੋਈ ਰਾਹ ਹੀ ਨਹੀਂ ਹੁੰਦਾ, ਉਹਨੂੰ ਤਾਂ ਕਤਲ ਹੀ ਕੀਤਾ ਜਾਂਦਾ। ਸਿੱਖ ਨੂੰ ਇਸ ਲਈ ਉਹ ਰਾਹ ਦੇ ਦਿੰਦੇ ਸੀ। ਇਹ ਵੀ ਉਹਨਾਂ ਦੀ ਸ਼ਰਅ ਦਾ ਹਿੱਸਾ ਹੈ ਕਿ ਜੇ ਕੋਈ ਨੌਨ ਮੋਮਨ ਜਿਹੜਾ ਉਹ ਬਗਾਵਤ ਦੇ ਰਸਤੇ ਤੇ ਹੈ ਪਰ ਉਹ ਮਜ਼ਹਬ ਬਦਲ ਲੈ ਤਾਂ ਉਸਦੀ ਸਜ਼ਾ ਮੁਆਫ ਹੋ ਜਾਂਦੀ ਹੈ। ਪਰ ਇੱਥੇ ਤੁਸੀਂ ਝੂਠੀਆਂ ਪੁਲਿਸ ਮੁਕਾਬਲਿਆਂ ਦੀ ਕਹਾਣੀ, ਕਿਸ ਕਿਸਮ ਦਾ ਨੈਰੇਟਿਵ ਇਹ ਸਾਰਾ ਚੱਲ ਰਿਹਾ। ਸੋ ਇਹਨਾਂ ਨੇ ਆਪਣਾ ਕੰਮ ਜਾਰੀ ਰੱਖਣਾ ਹੈ। ਇਹਨਾਂ ਦੀ ਇਹ ਗੰਦੀ ਖੇਡ ਸਾਡੀਆਂ ਬਰੂਹਾਂ ਤੱਕ ਵੀ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਰੂਪ 'ਚ ਪਹੁੰਚੀ ਹੋਈ ਹੈ। ਪਰ ਅਸੀਂ 5 ਮਿਲੀਅਨ ਸਿੱਖ ਡਾਇਸਪੋਰਾ, ਸਾਡੇ ਕੋਲ ਕੀ ਹੈ? ਔਰ ਇਹ ਮੈਂ ਜਦੋਂ ਲੇਟ 80s ਦੇ ਵਿੱਚ ਅਮਰੀਕਾ ਆਉਣ ਦਾ ਫੈਸਲਾ ਵੀ ਕੀਤਾ, ਕੋਈ ਆਪਣੀ ਪੜ੍ਹਾਈ ਅੱਗੇ ਕਰਨ ਲਈ ਜਾਂ ਪੈਸੇ ਕਮਾਉਣ ਲਈ ਨਹੀਂ ਸੀ। ਮੈਨੂੰ ਉਦੋਂ ਨਜ਼ਰ ਆ ਰਿਹਾ ਸੀ, ਉਦੋਂ ਇੰਡੀਆ ਪੂਰੀ ਤਰ੍ਹਾਂ ਸੋਵੀਅਤ ਬਲਾਕ ਦੇ ਵਿੱਚ ਸੀ ਔਰ ਲੱਗਦਾ ਸੀ ਕਿ ਅਮਰੀਕਾ ਚੈਂਪੀਅਨ ਹੈ ਹਿਊਮਨ ਰਾਈਟਸ ਦਾ। ਸਾਡੀ ਕੌਮ ਦੀ ਗੱਲ ਕਿਤੇ ਪਹੁੰਚ ਨਹੀਂ ਰਹੀ ਵੀ ਬਾਹਰ ਨਿਕਲੀਏ, ਆਪਣੀ ਕਹਾਣੀ ਤਾਂ ਸੁਣਾਈਏ ਦੁਨੀਆ ਨੂੰ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ। ਲੇਕਿਨ ਪੋਸਟ 9/11 ਨੇ ਅਮਰੀਕਾ ਹੋਰ ਬਣਾ ਦਿੱਤਾ ਹੈ। ਹੁਣ ਪ੍ਰੈਜ਼ੀਡੈਂਟ ਟਰੰਪ ਦੇ ਥੱਲੇ ਅਮਰੀਕਾ ਹੋਰ ਹੋ ਗਿਆ। ਲੇਕਿਨ ਸਾਨੂੰ ਵੀ ਸਰਕਮਸਟਾਂਸਿਸ ਦੇ ਨਾਲ ਕੁਛ ਨਾ ਕੁਛ ਸਮਝਣ ਦੀ ਲੋੜ ਹੈ। ਪਰ ਇੱਕ ਗੱਲ ਦੇ ਉੱਤੇ ਸਾਡੀ ਅਮਨਾ ਹਮੇਸ਼ਾ ਰਹਿਣੀ ਚਾਹੀਦੀ ਹੈ, ਜਿਹੜੀ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਕਿ ਕਉ ਕਿਸੀ ਕੋ ਰਾਜ ਨਾ ਦੇਹ ਜੋ ਲੈਹ ਨਿਜ ਬਲ ਸੇ ਲੈਹ। ਕਦੇ ਕਿਸੇ ਨੇ ਤਸ਼ਤਰੀ 'ਚ ਟਰੇ 'ਚ ਰੱਖ ਕੇ ਤੁਹਾਨੂੰ ਰਾਜ ਭਾਗ ਨਹੀਂ ਦਿੱਤਾ। ਹਾਂ, ਥਰਡ ਫੈਕਟਰ ਹੈਲਪਫੁਲ ਹੁੰਦਾ ਹੈ। ਜਦੋਂ ਅੱਜ ਅਸੀਂ ਟਰਮੋਇਲ ਦੀ ਗੱਲ ਕਰਦੇ ਹਾਂ, ਅਕਸਰ ਮੈਂ ਜ਼ਿਕਰ ਕਰਦਾ 1739 ਉਹ ਪੀਰੀਅਡ ਹੈ। ਮੁਗਲ ਬਹੁਤ ਪਾਵਰਫੁਲ ਨੇ। ਪੰਜਾਬ 'ਚੋਂ ਸਿੱਖ ਮੂਵਮੈਂਟ ਬੰਦਾ ਸਿੰਘ ਬਹਾਦਰ ਤੋਂ ਬਾਅਦ 20 ਸਾਲ ਇੱਕ ਕੁਆਇਟਨੈਸ ਨਜ਼ਰ ਆਉਂਦੀ ਹੈ। ਅਚਾਨਕ ਨਾਦਰ ਸ਼ਾਹ ਆ ਜਾਂਦਾ, ਉਹ ਹਿਲਾ ਦਿੰਦਾ ਦਿੱਲੀ ਨੂੰ, ਉਹਨਾਂ ਦਾ ਤਖਤੇ ਤੌਸ ਵੀ ਲੈ ਜਾਂਦਾ ਹੈ। ਮੁਗਲ ਜਿਹੜੇ ਨੇ ਉਹ ਬਿਲਕੁਲ ਉਖੜ ਜਾਂਦੇ ਨੇ। ਉਦੋਂ ਸਿੱਖ ਫਿਰ ਝਾੜ 'ਚੋਂ ਨਿਕਲਦੇ ਨੇ। ਉਹ ਫਿਰ ਪੰਜਾਬ ਦੇ ਅੰਦਰ ਤੁਸੀਂ ਪੋਸਟ 1739 ਤੋਂ ਲੈ ਕੇ 1750 ਤੱਕ ਪਹੁੰਚਦੇ ਆ। 12 ਮਿਸਲਾਂ ਦੀ ਜਿਹੜੀ ਹੈ ਅਗਵਾਈ ਸ਼ੁਰੂ ਹੋ ਜਾਂਦੀ ਹੈ। ਫਿਰ ਕੁੱਟ ਪੈਂਦੀ ਹੈ 1746 ਦੇ ਵਿੱਚ। ਛੋਟਾ ਘੱਲੂਕਾਰਾ ਕਾਹਨੂੰ ਆਣ ਦਾ ਚੰਮ 15-20 ਹਜ਼ਾਰ ਮਾਰ ਦਿੱਤੇ ਜਾਂਦੇ ਨੇ। ਵੱਡਾ ਘੱਲੂਕਾਰਾ ਕੁਪਰਹੀੜਾ, ਇੱਕ ਦਿਨ ਦੇ ਵਿੱਚ ਅੱਧੀ ਸਿੱਖ ਕੌਮ, ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼। ਪਰ ਜਿਹੜੀ ਰੈਜ਼ੀਲੀਅੰਸ ਦੀ ਸਪਿਰਿਟ ਹੈ, ਪਰ ਉਸ ਸਭ ਤੋਂ ਬਾਅਦ ਵੀ ਜਦੋਂ ਇਹ ਹੁੰਦਾ ਹੈ ਤੇ ਸਿੱਖ ਉਸ ਚੜ੍ਹਦੀ ਕਲਾ ਦੀ ਸਪਿਰਿਟ ਦੇ ਵਿੱਚ ਇਹ ਕਹਿੰਦੇ ਨੇ ਕਿ ਗੁਰੂ ਨੇ ਕੁਠਾਲੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ। ਹੁਣ ਮਰਨ ਵਾਲੇ ਖੋਟੇ ਨਹੀਂ ਸੀ। ਸਿੱਖ ਸਰੀਰ ਨੂੰ ਖੋਟਾ ਸਮਝਦੇ ਕਿ ਇਸ ਮਨ ਖੁਟਹਰ ਕਾ ਨਹੀਂ ਵਿਸਾਸ, ਕਿ ਇਹਨੇ ਪਤਾ ਨਹੀਂ ਕਿੱਥੇ ਲਿਜਾ ਕੇ ਸੁੱਟ ਦੇਣਾ। ਤੇ ਜੇ ਇਹ ਸਰੀਰ ਗੁਰੂ ਦੇ ਅੱਗੇ ਲੱਗ ਜਾਏ ਤੇ ਇਸ ਤੋਂ ਵੱਡੇ ਭਾਗ ਕੀ ਹੋ ਸਕਦੇ ਨੇ। ਔਰ ਅਸੀਂ ਦੇਖਦੇ ਹਾਂ 6 ਮਹੀਨੇ ਦੇ ਵਿੱਚ ਵੱਡੇ ਘੱਲੂਕਾਰੇ ਤੋਂ ਬਾਅਦ 1764 ਤੱਕ ਪਹੁੰਚਦੇ ਹਾਂ ਅਸੀਂ, ਲਾਹੌਰ ਦੇ ਉੱਤੇ ਖਾਲਸਾਈ ਪਰਚਮ ਲਹਿਰਾਂਦਾ ਦੇਖਦੇ ਹਾਂ। ਸੋ ਇਹ ਸਾਡਾ ਰਿਜ਼ੋਲਵ, ਹਾਲਾਤ ਬਦਲਦਿਆਂ ਦੇ ਉੱਤੇ ਅੱਖ ਰੱਖਣੀ, ਡਾਇਸਪੋਰਾ ਸਿੱਖਾਂ ਦਾ ਰੋਲ ਇਹ ਆਪਣੀ ਥਾਂ ਰਹੇਗਾ। ਲੇਕਿਨ ਸਿੱਖ ਕੌਮ ਨੂੰ ਸਿਰ ਜੋੜ ਕੇ ਬੈਠ ਕੇ ਖੁਦ ਸਟ੍ਰੈਟੇਜਾਈਜ਼ ਕਰਨਾ ਹੋਏਗਾ। ਜਿਵੇਂ ਇਹਨਾਂ ਦੇ ਵਾਸ਼ਿੰਗਟਨ DC ਜਾਂ ਲੰਡਨ ਜਾਂ ਦੂਸਰੀਆਂ ਰਾਜਧਾਨੀਆਂ 'ਚ ਬੈਠੇ ਵਾਰ ਗੇਮਸ ਖੇਡਦੇ ਨੇ ਕੰਪਿਊਟਰ 'ਤੇ, ਉਹ ਇਹਦੇ ਨਾਲ ਚਲਾ ਜਾਏ, ਉਹ ਇਹਦੇ ਨਾਲ ਚਲਾ ਜਾਏ। ਇਹ ਵਾਰ ਗੇਮਸ ਕੀ ਨੇ? ਇਹੀ ਪਾਰਟ ਹੈ ਕਿ ਵੀ ਕੀ ਕੰਬੀਨੇਸ਼ਨ ਹੋ ਸਕਦਾ ਹੈ। ਪਰ ਸਾਡਾ ਰਿਜ਼ੋਲਵ ਰਹਿਣਾ ਚਾਹੀਦਾ ਹੈ, ਹਰ ਮਾਂ, ਹਰ ਬਾਪ। ਔਰ ਇਹ ਗੱਲ ਮੈਂ ਕਨਕਲੂਜਨ 'ਚ ਕਹਿਣਾ ਚਾਹੁੰਦਾ ਕਿ ਜਦੋਂ ਤੁਹਾਡੀਆਂ ਇੰਸਟੀਟਿਊਸ਼ਨਸ ਕੰਪਰੋਮਾਈਜ਼ ਹੁੰਦੀਆਂ ਨੇ,
ਖਰੀਦ ਲਈਆਂ ਜਾਂਦੀਆਂ ਨੇ, ਬੰਦੇ ਵਿਕ ਜਾਂਦੇ ਨੇ, ਡਰ ਜਾਂਦੇ ਨੇ। ਜੋ ਅੱਜ ਅਕਾਲੀ ਦਲ, ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਲੈ ਕੇ ਦੂਜੇ ਇਵੇਂ ਹੁੰਦਾ 18ਵੀਂ ਸਦੀ ਸਾਡੇ ਲਈ ਖੁਦ ਹੈ। ਉਦੋਂ ਘਰ ਤੁਹਾਡੀ ਸਭ ਤੋਂ ਵੱਡੀ ਟਕਸਾਲ ਹੈ, ਤੁਹਾਡਾ ਪਰਿਵਾਰ, ਤੁਹਾਡੇ ਬੱਚੇ ਬੱਚੀਆਂ। ਜਿਹੜੀਆਂ ਮਾਵਾਂ ਸਵੇਰੇ ਆਟਾ ਗੁੰਨਦਿਆਂ ਜਪ ਜੀ ਦੀਆਂ ਪੌੜੀਆਂ ਪੜ੍ਹ ਕੇ ਬੱਚਿਆਂ ਨੂੰ ਤਿਆਰ ਕਰਕੇ ਸਕੂਲੇ ਭੇਜਦੀਆਂ ਨੇ, ਸ਼ਾਮ ਨੂੰ ਪਰਿਵਾਰ ਰਹਿਰਾਸ ਕਰਦਾ। ਕਿਰਤ ਕਮਾਈ, ਇਸ ਦੇ ਉੱਤੇ ਵੀ ਅੱਜ ਅਸੀਂ ਮਾੜੀ ਕਮਾਈ ਨੂੰ ਔਰ ਨੇਕ ਕਮਾਈ ਦੇ ਵਿੱਚ ਫਰਕ ਬਹੁਤ ਘਟਦਾ ਜਾ ਰਿਹਾ। ਉਸ ਘਰ ਦੇ ਔਰ ਉਹਨਾਂ ਬੱਚੇ ਬੱਚੀਆਂ ਦੇ ਅੰਦਰ ਉਹ ਸਿੱਖੀ ਦਾ ਅਹਿਸਾਸ, ਉਹਨਾਂ 'ਚ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ ਦੀ ਸਪਿਰਿਟ, ਔਰ ਹਰ ਇੱਕ ਦੇ ਕੰਨ 'ਚ ਇਹ ਉਹ ਕਹਿ ਕੇ ਯਾਦ ਦਹਾਨੀ ਕਰਵਾਉਣਾ ਕਿ ਅਸੀਂ ਸੋਵਰਨ ਹੈ, ਅਸੀਂ ਖਾਲਸਾ ਹੈ, ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਅਸੀਂ ਸੋਵਰਨ ਹੈ ਜਾਂ ਸੋਵਰਨਟੀ ਲਈ ਲੜ ਰਹੇ ਹਾਂ।